ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਅਬਜ਼ਰਵਰ ਸੈਂਟਰ ਦੀ ਆਈਡੀ ਤੋਂ ਸਾਨੂੰ ਇੱਕ ਲਿਖਤ ਵਸੂਲ ਹੋਈ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਕਬਜ਼ੇ ਵਾਲੇ ਪੰਜਾਬ ਵਿੱਚ ਪਿਛਲੇ ਕੁਝ ਅਰਸੇ ਤੋਂ ਇਜ਼ਰਾਈਲੀ ਸ਼ਹਿਰੀਆਂ ਦੀ ਮੌਜੂਦਗੀ ਬਹੁਤ ਵਧੀ ਹੋਈ ਨਜ਼ਰ ਆ ਰਹੀ ਸੀ। ਇਜ਼ਰਾਈਲ ਤੇ ਭਾਰਤ ਵਿੱਚ ਵਧੀ ਹੋਈ ਨੇੜਤਾ ਸੰਬੰਧ ਦੱਸਦੀ ਹੈ ਕਿ ਦੋਵੇਂ ਧਿਰਾਂ ਬਾਰਡਰ ਏਰੀਆ ਪੰਜਾਬ ਨੂੰ ਆਧਾਰ ਬਣਾ ਕੇ ਪਾਕਿਸਤਾਨ ਦੇ ਖਿਲਾਫ ਕੋਈ ਸਾਜ਼ਿਸ਼ ਕਰ ਰਹੇ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਜਿੱਥੇ ਜਿਹੜੇ ਸਾਡੇ ਸਾਧਨ ਨੇ, ਸਾਡੀ ਡੈਡੀਕੇਟਿਡ ਟੀਮ ਹੈ ਜਿਹੜੀ ਬਹੁਤ ਮਿਹਨਤ ਕਰਦੀ ਹੈ, ਬਿਲਕੁਲ ਡੈਡੀਕੇਟਿਡ ਹੈ ਇਸ ਕਾਜ਼ ਲਈ, ਉਹਨਾਂ ਦੇ ਸ਼ੁਕਰਗੁਜ਼ਾਰ ਹੁੰਦੇ ਆ ਕਿ ਹੈਵੀ ਆਡਸ ਦੇ ਬਾਵਜੂਦ ਅਸੀਂ ਇਸ ਨੂੰ ਜਿਹੜਾ ਪਿਛਲੇ ਲਗਭਗ 14 ਸਾਲਾਂ ਤੋਂ TV 84 ਨੂੰ ਅੱਗੇ ਤੋਰਨ ਦੀ ਕੋਸ਼ਿਸ਼ ਕਰ ਰਹੇ। ਅੱਛਾ, ਉੱਥੇ ਅਸੀਂ ਆਪਣੇ ਵਿਊਅਰਸ ਦੇ ਖਾਸ ਤੌਰ ਤੇ ਜਿਹੜੇ ਥਾਟਫੁਲ ਇੰਟੈਲੈਕਚੁਅਲ ਨੇ, ਜਿਨ੍ਹਾਂ ਦੀਆਂ ਅੱਖਾਂ ਤੇ ਕੰਨ ਧਰਤੀ ਦੇ ਨਾਲ ਪੰਜਾਬ ਦੀ ਲੱਗੇ ਹੋਏ ਨੇ, ਆਈਜ਼ ਐਂਡ ਈਅਰਸ, ਉਹਨਾਂ ਦੀ ਜਿਹੜੀ ਇਨਪੁਟ ਸਾਡੇ ਕੋਲ ਹੁੰਦੀ ਹੈ, ਉਹ ਵੀ ਸਾਨੂੰ ਕਿਸੇ ਇਸ਼ੂ ਨੂੰ ਸਮਝਣ 'ਚ ਵੀ ਤੇ ਉਸ ਨੂੰ ਅੱਗੇ ਆਪਣੇ ਦਰਸ਼ਕਾਂ ਤੱਕ ਪਹੁੰਚਾਉਣ 'ਚ ਵੀ ਮਦਦ ਕਰਦੀ ਹੈ। ਕੁਛ ਉਹਨਾਂ 'ਚ ਬਿਲਕੁਲ ਗੁਮਨਾਮ ਰਹਿ ਕੇ ਸੇਵਾ ਕਰਦੇ ਨੇ, ਮਤਲਬ ਇਹ ਹੈ ਕਿ ਉਹਨਾਂ ਕੋਲ ਜਾਣਕਾਰੀ ਦੇ ਉਹਨਾਂ ਦੇ ਆਪਣੇ ਸਾਧਨ ਨੇ, ਲੇਕਿਨ ਉਹ ਆਪਣੇ ਆਪ ਨੂੰ ਜਾਂ ਉਸ ਦਾ ਕੋਈ ਕ੍ਰੈਡਿਟ ਲੈਣ ਦੀ ਕੋਸ਼ਿਸ਼ ਨਹੀਂ ਕਰਦੇ। ਇੱਕ ਸੱਜਣ ਆਬਜ਼ਰਵੇਸ਼ਨ ਸੈਂਟਰ ਦੀ ਆਈਡੀ ਤੋਂ ਸਾਡੇ ਨਾਲ ਜੁੜਦੇ ਨੇ, ਵੰਸ ਇਨ ਏ ਵਾਈਲ ਹੀ ਉਹਨਾਂ ਦੀ ਲਿਖਤ ਹੁੰਦੀ ਹੈ। ਔਰ ਉਹਨਾਂ ਦੀ ਇੱਕ ਲਿਖਤ, ਕਿਉਂਕਿ ਜੋ ਉਹਨਾਂ ਨੇ ਕੱਲ ਸਾਨੂੰ ਭੇਜਿਆ ਹੈ, ਅਸੀਂ ਉਸ ਦੀ ਗੱਲ ਕਰਨ ਤੋਂ ਪਹਿਲਾਂ, ਕਿਉਂਕਿ ਦੋਨੋਂ ਲਿਖਤਾਂ ਇਨ ਸਿੰਕ ਹੁੰਦੀਆਂ ਨੇ, ਉਹਨਾਂ ਨੇ ਸਾਨੂੰ 14 ਜਨਵਰੀ 2026 ਨੂੰ, ਹੁਣ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ 14 ਜਨਵਰੀ ਨੂੰ ਉਹਨਾਂ ਦੀ ਇਹ ਲਿਖਤ ਆਈ, ਅਸੀਂ ਡਿਸਕਸ ਵੀ ਕੀਤੀ ਆਪਣੇ ਪ੍ਰੋਗਰਾਮ 'ਚ, ਉਦੋਂ ਕੋਈ ਅਟੈਕ ਨਹੀਂ ਸੀ ਇਜ਼ਰਾਈਲ ਦਾ ਜਿਹੜਾ ਅਮਰੀਕਾ ਦਾ ਈਰਾਨ ਦੇ ਖਿਲਾਫ, ਕਿਉਂਕਿ ਉਹ ਤਾਂ 28 ਫਰਵਰੀ ਨੂੰ ਹੁੰਦਾ। ਸੋ 14 ਜਨਵਰੀ ਨੂੰ ਉਹਨਾਂ ਨੇ ਇਹ ਆਪਣੀ ਲਿਖਤ ਦੇ ਵਿੱਚ ਲਿਖਿਆ। ਮੈਂ ਉਹਨੂੰ ਦੁਬਾਰਾ ਰਿਪੀਟ ਇਸ ਲਈ ਕਰਾਂਗਾ ਕਿਉਂਕਿ ਹੁਣ ਦੇ ਕੌਨਟੈਕਸਟ 'ਚ ਜਿਵੇਂ ਇੰਡੀਆ ਔਰ ਇਜ਼ਰਾਈਲ ਇੱਕ ਦੂਜੇ ਦੇ ਨਾਲ ਜ਼ੰਮ ਹੋਏ ਨੇ, ਜਿਵੇਂ ਈਰਾਨ ਦੇ ਉੱਤੇ ਹਮਲੇ ਤੋਂ 48 ਘੰਟੇ ਪਹਿਲਾਂ ਮੋਦੀ ਇਜ਼ਰਾਈਲ ਦੀ ਪਾਰਲੀਮੈਂਟ ਨੂੰ ਐਡਰੈਸ ਕਰਦਾ ਹੈ, ਜਿਵੇਂ ਉਹਨੇ ਬਿਲਕੁਲ ਚੁੱਪੀ ਧਾਰੀ ਜੋ ਵੀ ਈਰਾਨ ਦੇ ਨਾਲ ਇਜ਼ਰਾਈਲ ਨੇ ਕੀਤਾ, ਔਰ ਇਸ ਦੀ ਇੰਡੀਕੇਸ਼ਨ ਉਦੋਂ ਤੱਕ ਬਿਲਕੁਲ ਵੀ ਕੋਈ ਚੇਤਾ ਵੀ ਨਹੀਂ ਸੀ ਕਿ ਵੀ ਇਹ ਜਿਹੜਾ ਪਾਰਟ, ਕਿਉਂਕਿ 8 ਮਹੀਨੇ ਪਹਿਲਾਂ ਜਦੋਂ 12 ਰੋਜ਼ਾ ਜੰਗ ਹੋਈ, ਉਹ ਸੀਜ਼ਫਾਇਰ ਹੋ ਗਿਆ ਸੀ, ਬੜੀ ਪੀਸਫੁਲੀ ਗੱਲਬਾਤ ਚੱਲ ਰਹੀ ਸੀ ਜਿਹੜੀ ਹੈ ਈਰਾਨ ਦੇ ਨੁਮਾਇੰਦਿਆਂ ਦੀ ਔਰ ਜਿਹੜਾ ਅਮਰੀਕਨ ਨੁਮਾਇੰਦਿਆਂ ਦੀ। ਸੋ ਇਹਨਾਂ ਨੇ ਸਾਨੂੰ 14 ਜਨਵਰੀ ਨੂੰ ਲਿਖਿਆ ਫਤਿਹ ਬੁਲਾ ਕੇ, ਰੀਸੈਂਟਲੀ ਦੇਅਰ ਹੈਵ ਬੀਨ ਏ ਅਪਸਰਜ ਇਨ ਇਜ਼ਰਾਈਲੀ ਐਕਟੀਵਿਟੀ ਇਨ ਇੰਡੀਅਨ ਗਵਰਨਮੈਂਟ ਪੰਜਾਬ. Sikhs need to find out what is cooking, as recently Punjab government has been giving a lot of access to Israeli businesses into Punjab in the name of investment, which does not seem normal, and that too in the border region, while any sovereign country has right to do as they wish. But since Punjab is disputed and its local population, Sikhs, not consulted, and they are kept in the dark, there needs to be a follow-up with the state government and central by Sikh journalists and activists as to why is this happening suddenly and what is the purpose. If India claims to be a democracy, how can these decisions be made without any consultation? ਫਿਕਰਾ ਲੰਮਾ ਹੈ, ਲੇਕਿਨ ਉਹਨਾਂ ਨੇ ਕਿਹਾ ਇਹ ਜਨਵਰੀ 'ਚ ਕਹਿ ਰਹੇ ਨੇ ਵੀ ਹਾਲ ਦੇ ਵਿੱਚ ਅਸੀਂ ਇਹ ਦੇਖ ਰਹੇ ਹਾਂ ਕਿ ਭਾਰਤੀ ਕਬਜ਼ੇ ਵਾਲੇ ਪੰਜਾਬ ਦੇ ਵਿੱਚ ਇਜ਼ਰਾਈਲੀਆਂ ਦਾ ਪ੍ਰਭਾਵ ਵੱਧ ਰਿਹਾ। ਇੱਕਦਮ ਜਿਹੜਾ ਉਹ ਬਿਜ਼ਨਸਿਸ ਦੇ ਵਿੱਚ ਉਹਨਾਂ ਦੀ ਇਨਵੈਸਟਮੈਂਟ ਹੋ ਰਹੀ ਹੈ। ਦੇਖਣ ਨੂੰ ਤਾਂ ਇਹ ਨੋਰਮਲ ਲੱਗਦਾ, ਪਰ ਪੰਜਾਬ ਬਾਰਡਰ ਰੀਜਨ ਹੈ ਔਰ ਇਸ ਸਾਰੇ ਦੇ ਚਲਦੇ ਆ ਪੰਜਾਬ ਦੇ ਨਾਲ, ਪੰਜਾਬ 'ਚ ਐਸਾ ਕੁਝ ਹੋਣਾ ਜਿੱਥੇ ਕਿ ਕੋਈ ਵੀ ਗੱਲ ਸਿੱਖਾਂ ਨੂੰ ਪ੍ਰਭਾਵਿਤ ਕਰਦੀ ਹੈ, ਸਾਨੂੰ ਹਨੇਰੇ 'ਚ ਰੱਖਿਆ ਹੋਇਆ ਹੈ ਔਰ ਕੋਈ ਫੋਲੋਅਪ ਵੀ ਸਟੇਟ ਗਵਰਨਮੈਂਟ ਨਾਲ ਨਹੀਂ ਕਰਦਾ। ਕੋਈ ਸਿੱਖ ਜਰਨਲਿਸਟ ਵੀ ਇਸ ਨੂੰ ਜਿਹੜਾ ਹੈ ਉਹ ਪ੍ਰੂਵ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਵੀ ਇਹ ਜਿਹੜੀ ਸਡਨਲੀ ਅਪਸਰਜ ਹੋਈ ਹੈ ਇਜ਼ਰਾਈਲੀ ਬਿਜ਼ਨਸਿਸ ਔਰ ਦੂਸਰੇ 'ਚ, ਇਹਦਾ ਕੀ ਦੋ। ਵੀ ਆਲ know that Punjab is being treated like a colony, but it still is prerogative of the Sikhs to know why is a third country being given such exclusive access to the Sikh homeland. ਉਹਨਾਂ ਨੇ ਕਿਹਾ ਕਿ ਵੀ ਇਹ ਬੇਸ਼ੱਕ ਇਹ ਜਿਹੜੀ ਹੈ ਇਹ
ਅਸੀਂ ਜਾਣਦੇ ਹਾਂ ਕਿ ਪੰਜਾਬ ਨੂੰ ਇੱਕ ਬਸਤੀ ਬਣਾਇਆ ਹੋਇਆ ਸੈਂਟਰ ਨੇ, ਪਰ ਇਹ ਵੀ ਫਿਰ ਵੀ ਸਿੱਖਾਂ ਦਾ ਇਹ ਪ੍ਰੈਰੋਗੇਟਿਵ ਹੈ, ਹੱਕ ਹੈ ਕਿ ਉਹ ਜਾਣਨ ਕਿ ਤੀਸਰਾ ਮੁਲਕ ਇਜ਼ਰਾਈਲ ਵਰਗਾ ਉਹਨੂੰ ਇਹ ਐਕਸਕਲੂਸਿਵ ਐਕਸੈਸ ਸਾਡੇ ਹੋਮਲੈਂਡ ਦੇ ਵਿੱਚ ਕਿਵੇਂ ਦਿੱਤੀ। ਫਿਰ ਉਹਨਾਂ ਨੇ 3-4 ਸਵਾਲ ਫਰੇਮ ਕੀਤੇ। ਉਹਨਾਂ ਨੇ ਕਿਹਾ, ਇਜ਼ ਦਿਸ ਰਿਲੇਟਡ ਟੂ ਪਾਕਿਸਤਾਨ ਇੰਡੀਆ ਐਂਡ ਰੀਸੈਂਟ ਮਿਲਟਰੀ ਸਕਰਮਿਸ਼ਸ, ਕਿਉਂਕਿ ਮਈ ਦੇ ਵਿੱਚ ਜਿਹੜਾ 4 ਰੋਜ਼ਾ ਸੋ ਕਾਲਡ ਆਪਰੇਸ਼ਨ ਸੰਦੂਰ ਹੋਇਆ, ਇੰਡੀਆ ਨੂੰ ਜੁੱਤੀਆਂ ਪਈਆਂ ਪੂਰੀ ਤਰ੍ਹਾਂ, ਔਰ ਕੀ ਇਹਦਾ ਸੰਬੰਧ ਜਿਹੜਾ ਹੁਣ ਹੋਇਆ ਫਿਊਚਰ ਦੇ ਵਿੱਚ, ਤਾਂ ਕਿ ਇਜ਼ਰਾਈਲ ਪੂਰੀ ਤਰ੍ਹਾਂ ਪੰਜਾਬ ਦੇ ਬਾਰਡਰ ਦੇ ਉੱਤੇ ਬੈਠ ਕੇ ਇੰਡੀਆ ਨੂੰ ਗਾਈਡ ਕਰ ਰਿਹਾ ਹੋਏ, ਮਦਦ ਕਰ ਰਿਹਾ ਹੋਏ। ਪ੍ਰੋਬੈਬਲੀ ਉਹਨਾਂ ਨੇ ਕਿਹਾ ਇਸ ਦੀ ਸੰਭਾਵਨਾ ਹੈ ਕਿ ਇਹਦੇ ਆਰ ਦੇ ਪ੍ਰਪੇਅਰਿੰਗ ਫਾਰ ਅਨਦਰ ਐਪੀਸੋਡ। ਜਦੋਂ ਮੋਦੀ ਐਂਡ ਕੰਪਨੀ ਇਹ ਕਹਿੰਦੇ ਨੇ ਕਿ ਜੀ ਅਸੀਂ ਪੌਜ਼ ਕੀਤਾ ਆਪਰੇਸ਼ਨ ਸੰਦੂਰ ਨੂੰ, ਇਹ ਪੁੱਛਦੇ ਨੇ ਕਿ ਦੂਸਰਾ ਪੜਾਅ ਵੱਲ ਜਾ ਸਕਦਾ, ਉਹਨਾਂ ਕਿ ਸ਼ਾਇਦ ਪ੍ਰੋਬੈਬਲੀ ਇਜ਼ ਇਜ਼ਰਾਈਲ ਗੋਇੰਗ ਟੂ ਡਿਫੈਂਡ ਇੰਡੀਆ ਔਨ ਇੰਡੀਆਜ਼ ਬਿਹਾਫ, ਪ੍ਰੋਬੈਬਲੀ ਕੀ ਜਿਹੜਾ ਉਹ ਇੰਡੀਆ ਨੇ ਡਿਫੈਂਡ ਕਰਨਾ, ਇੰਡੀਆ ਨੂੰ ਡਿਫੈਂਡ ਕਰਨਾ ਹੈ ਇਜ਼ਰਾਈਲ ਨੇ, ਔਰ ਇਸ ਲਈ ਉਹ ਪੰਜਾਬ 'ਚ ਆ ਕੇ ਬਹਿ ਗਏ ਨੇ। ਵਾਟ ਆਰ ਇਜ਼ਰਾਈਲੀਜ਼ ਗੈਟਿੰਗ ਆਊਟ ਆਫ ਇਟ, ਮੇ ਬੀ ਜੀਓ ਪੋਲੀਟਿਕਸ। ਉਹਨਾਂ ਨੇ ਕਿਹਾ ਵੀ ਇਜ਼ਰਾਈਲੀਆਂ ਨੂੰ ਇਹਦੇ 'ਚੋਂ ਕੀ ਮਿਲਣਾ, ਪਰ ਉਹ ਆਪਣੀ ਪ੍ਰੈਜ਼ੈਂਸ ਫੁੱਟਸ ਔਨ ਦਾ ਗਰਾਊਂਡ, ਪੰਜਾਬ ਦੀ ਧਰਤੀ 'ਤੇ ਬਾਰਡਰ 600 ਕਿਲੋਮੀਟਰ ਦਾ, ਔਰ ਦੂਜਾ ਵਾਈ ਦਾ ਵਟ ਦਾ ਇਜ਼ਰਾਈਲ ਇਜ਼ ਗੈਟਿੰਗ ਆਊਟ ਆਫ ਇਟ, ਮੇ ਬੀ ਜੀਓ ਪੋਲੀਟਿਕਸ। ਹੂ ਐਲਸ ਇਜ਼ ਬਿਹਾਈਂਡ ਦਿਸ, ਮੇ ਬੀ ਦਾ ਓਬਵੀਅਸ ਸੁਪਰ ਪਾਵਰ, ਕਿ ਵੀ ਮੇ ਬੀ ਅਮਰੀਕਨ ਪਲਾਟ ਜਿਸ ਲੈਵਲ ਦੇ ਉੱਤੇ ਉਹ ਪੂਰਾ ਮੋਦੀ ਨੂੰ ਕਾਬੂ ਕੀਤਾ ਹੋਇਆ ਹੈ, ਫਿਊਚਰ ਦੇ ਵਿੱਚ ਕੀ ਏਜੰਡਾ ਹੈ, ਬਟ ਵਾਈ। ਫਿਰ ਉਹਨਾਂ ਨੇ ਕਿਹਾ ਜੀਓ ਪੋਲੀਟਿਕਸ, ਜਿਹੜੀ ਸਾਰੀ ਖੇਡ ਹੈ ਇਹ ਨਵੀਂ, ਜਦੋਂ ਮੈਪ ਮੇਕਿੰਗ ਦੂਜੀ ਤੀਜੀ ਅਸੀਂ ਗੱਲ ਕਰ ਰਹੇ ਹਾਂ ਤੇ ਜੀਓ ਪੋਲੀਟਿਕਸ ਚੱਲ। ਵਾਟ ਆਰ ਸਿਕਸ ਡੂਇੰਗ, ਫਾਸਟ ਅਸਲੀਪ, ਘੋੜੇ ਵੇਚ ਕੇ ਘੁਰਾੜੇ ਮਾਰਦੇ ਆ, ਐਨ ਪਰੌਂਠੇ ਖਾ ਕੇ ਲੱਸੀ ਪੀ ਕੇ ਸੌਂ ਜਾਓ, ਸ਼ਾਮ ਨੂੰ ਜਿਹੜਾ ਉਹ ਤੰਦੂਰੀ ਚਿਕਨ ਔਰ ਸੌਂ ਜਾਓ, ਕੀ ਹੋ ਰਿਹਾ ਕੋਈ ਨਹੀਂ ਹੈ ਤੁਹਾਨੂੰ ਪਰਵਾਹ। ਫਿਰ ਉਹਨਾਂ ਨੇ ਕਿਹਾ ਜੀ ਮੇ ਵਾਹਿਗੁਰੂ ਕੀਪ ਹਿਜ਼ ਪੰਥ ਅੰਡਰ ਹਿਜ਼ ਪ੍ਰੋਟੈਕਸ਼ਨ ਐਜ਼ ਹੀ ਹੈਜ਼ ਪ੍ਰੋਮਿਸਡ, ਕਿ ਗੁਰੂ ਦਾ ਇਕਰਾਰਨਾਮਾ ਹੈ, ਪੰਥ ਖਾਲਸਾ ਖੇਤੀ ਮੇਰੀ, ਹੌਂ ਸੰਭਾਲ ਕਰੋ ਤੇ ਸਕੇਰੀ, ਗੁਰੂ ਹੀ ਸਾਨੂੰ ਸੁਮਤ ਦੇ। ਹੁਣ ਅੱਜ ਜਿਹੜਾ ਉਹਨਾਂ ਨੇ ਬੀਤੇ ਕੱਲ ਜਿਹੜਾ ਉਹਨਾਂ ਦਾ ਬਰੀਫ ਸਾਨੂੰ ਮਿਲਿਆ, ਇਹਦੇ 'ਚ ਤਾਂ ਉਹਨਾਂ ਨੇ ਸਵਾਲ ਹੀ ਖੜੇ ਕੀਤੇ ਸੀ ਕਿ ਵੀ ਆਹ ਚੱਲ ਰਿਹਾ ਕੀ ਹੋ ਸਕਦਾ। ਹੁਣ ਉਹਨਾਂ ਨੇ ਕਿਹਾ ਹੈਵੀ ਇਜ਼ਰਾਈਲੀ ਪ੍ਰੈਜ਼ੈਂਸ ਇਨ ਇੰਡੀਅਨ ਗਵਰਨਮੈਂਟ ਪੰਜਾਬ, ਇਸ ਟੌਪਿਕ ਦੇ ਉੱਤੇ ਹੀ ਫਤਿਹ ਬੁਲਾ ਕੇ ਪਿਕਚਰ ਇਜ਼ ਨਾਓ ਕਲੀਅਰਰ ਦੈਨ ਬਿਫੋਰ, ਹੁਣ ਸਾਫ਼ ਹੋ ਗਿਆ ਵੀ ਕੀ ਚੱਲ ਰਿਹਾ। ਇਜ਼ਰਾਈਲੀ ਪ੍ਰੈਜ਼ੈਂਸ ਇਨ ਪੰਜਾਬ ਇਜ਼ ਬਿਕੋਜ਼ Israel and India are planning to team up against Pakistan after getting US and Middle Eastern Sunni states to take care of Iran. ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜੀ ਗੇਮ ਸੀ ਸਾਊਦੀ ਅਰੇਬੀਆ ਐਂਡ ਦੂਸਰੀਆਂ, ਇਹਨਾਂ ਨੂੰ ਈਰਾਨ ਦੇ ਦੁਆਲੇ ਕਰ ਦਿੱਤਾ ਹੈ, ਇਹਨਾਂ ਨੂੰ ਕਾਬੂ ਕਰਕੇ ਉਹਨੂੰ ਉਧਰ ਲਾ ਦਿੱਤਾ ਹੈ, ਤੇ ਇਧਰ ਹੁਣ ਇਜ਼ਰਾਈਲ ਔਰ ਈਰਾਨ ਇਜ਼ਰਾਈਲ ਔਰ ਇੰਡੀਆ ਕਲੱਬ ਟੂਗੈਦਰ ਨੇ ਜਿਹੜਾ ਉਹ ਪਾਕਿਸਤਾਨ ਦੀ ਖਬਰ ਲੈਣ ਲਈ। I am pretty sure after Saudis are decimated by Iran, which is expected, Israel wants to take Saudi territory for Greater Israel. ਅਸੀਂ ਪਹਿਲਾਂ ਹੀ ਡਿਸਕਸ ਕਰ ਚੁੱਕੇ ਹਾਂ ਕਿ ਉਹਨਾਂ ਦਾ ਜਿਹੜਾ ਗ੍ਰੇਟਰ ਇਜ਼ਰਾਈਲ ਦਾ ਹੈ ਉਹਦੇ 'ਚ ਇੱਕ ਵੱਡਾ ਹਿੱਸਾ ਸਾਊਦੀ ਅਰੇਬੀਆ ਦਾ ਵੀ ਆਉਂਦਾ, ਨੀਲ ਦਰਿਆ ਇਜਿਪਟ ਤੋਂ ਸ਼ੁਰੂ ਹੋ ਕੇ। ਉਹਨਾਂ ਨੇ ਕਿਹਾ ਕਿ ਭਾਈ ਕਿਉਂਕਿ ਜੋ ਚੱਲ ਰਿਹਾ, ਕਿਉਂਕਿ ਈਰਾਨ ਨੇ ਤਾਂ ਇਹ ਜਿਹੜੇ ਪ੍ਰੋਕਸੀ ਨੇ ਅਮਰੀਕਾ ਦੇ, ਉਹ ਸਾਊਦੀ ਅਰੇਬੀਆ ਹੋਏ, ਉਹ UAE ਹੈ, ਉਹ ਦੋਹਾ ਹੈ, ਉਹ ਫਲਾਣਾ ਕਤਰ, ਉਹ ਸਾਰੇ ਉਹਨੇ ਜਿਹੜੇ ਨੇ ਈਰਾਨ ਦਾ ਭਾਵੇਂ ਪਾਰਕਿੰਗ ਲਾਟ ਬਣਾ ਦੇਣ, ਪਰ ਇਹਨਾਂ ਦਾ ਵੀ ਉਹ ਮਲੀਆ ਮੇਟ, ਇਹ ਵੀ ਇਜ਼ਰਾਈਲ ਨੂੰ ਸੂਟ ਕਰਦਾ ਹੈ। ਦੋਵੇਂ ਪਾਸੇ ਮੁਸਲਮਾਨ ਨੇ, ਉਧਰ ਸ਼ੀਆ ਨੇ, ਉਧਰ ਈਰਾਨ ਦੀ ਤਬਾਹੀ ਉਹ ਅਮਰੀਕਾ ਤੋਂ ਕਰਵਾਏਗਾ, ਇੱਧਰੋਂ ਉਹਨਾਂ ਦਾ ਹੈ ਕਿ ਵੀ ਉਹ ਸਾਊਦੀ ਅਰੇਬੀਆ ਦੇ ਇੱਕ ਵੱਡੇ ਚੰਕ ਦੇ ਉੱਤੇ ਜਿਹੜਾ ਉਹ ਕਬਜ਼ਾ ਵੀ ਕਰ ਲਏਗਾ। which is Israel wants to take Saudi territory for Greater Israel, and that might also suit US interests, as that will render Strait of Hormuz useless and Israeli ports can be used for shipping Middle Eastern oil. ਉਹੀ ਜਿਹੜਾ ਇੰਡੀਆ ਬਾਰ-ਬਾਰ ਕਹਿ ਰਿਹਾ ਜੀ ਉਹ ਹਾਈਫਾ ਤੱਕ ਰੂਟ, ਫਿਰ ਯੂਰਪ ਨੂੰ ਉਹਨੂੰ ਡਿਵੈਲਪ ਕਰੋ। ਸੋ ਇਹ ਗੇਮ ਉਹੀ ਚੱਲ ਰਹੀ ਹੈ। May Vaheguru protect innocent lives and bless these warmongers with a sumat, ਕਿ ਰੱਬ ਜਿਹੜਾ ਹੈ ਇਹ ਵਾਰਮੋਂਗਰਸ ਜਿਹੜੇ
ਜੰਗਬਾਜ਼ ਨੇ, ਇਹਨਾਂ ਨੂੰ ਅਕਲ ਦੇ ਔਰ ਬੇਗੁਨਾਹ ਦੀ ਜਿਹੜੀ ਤਬਾਹੀ ਹੈ ਉਸ ਨੂੰ ਜਿਹੜਾ ਉਹ ਰੋਕੇ। ਸੋ ਅਸੀਂ ਸਮਝਦੇ ਹਾਂ ਵੀ ਇਹ ਥਾਟਫੁਲ ਹੈ। ਮੇਬੀ ਹਰ ਇੱਕ ਦਾ ਇੱਕ ਆਪਣਾ ਨੁਕਤਾ ਹੈ ਦੇਖਣ ਦਾ, ਪਰ ਅਸੀਂ ਉਦੋਂ ਵੀ ਕਿਹਾ ਸੀ ਕਿ ਵੀ ਇਹ ਕੋਈ ਹੋਰ ਸੋਰਸ ਤੋਂ ਪੰਜਾਬ 'ਚ ਕਿਹੜੇ ਲੈਵਲ ਦੇ ਉੱਤੇ ਇਜ਼ਰਾਈਲੀ ਪ੍ਰੈਜ਼ੈਂਸ ਹੈ, ਕਿਹੜੇ ਵਪਾਰਾਂ 'ਚ ਨੇ। ਇਹ ਤਾਂ ਹੈ ਕਿ ਬਾਰਡਰ ਏਰੀਆ ਜਿਹੜੇ 6-6 ਲੇਨਾਂ ਵਾਲੇ ਦੂਜੇ ਤੀਜੇ ਬਣਾ ਰਹੇ ਨੇ, ਜਾਂ ਅਡਾਨੀਆਂ ਦੇ ਇੰਟਰਸਟ ਦੇ ਸਾਈਲੋ ਬਣ ਰਹੇ ਨੇ, ਜਾਂ ਦੂਜੇ, ਇਹ ਚਰਚਾ ਤਾਂ ਰਹੀ ਹੈ ਇਸ ਨੂੰ। ਲੇਕਿਨ ਇਜ਼ਰਾਈਲ ਦੀ ਪੰਜਾਬ ਦੇ ਵਿੱਚ ਪ੍ਰੈਜ਼ੈਂਸ ਇਹ ਜਿਹੜੀ ਹੈ, ਔਰ ਇਹ ਗੱਲ ਜਦੋਂ ਇਹਨਾਂ ਨੇ ਜਨਵਰੀ 'ਚ ਲਿਖੀ, ਅਸੀਂ ਉਸ ਤੋਂ ਬਾਅਦ ਦੇਖਦੇ ਹਾਂ ਕਿ ਇੰਡੀਆ ਦਾ ਪਬਲਿਕਲੀ ਇਜ਼ਰਾਈਲ ਦੇ ਲਈ ਇਸ ਹੱਦ ਤੱਕ ਚਲੇ ਜਾਣਾ ਕਿ ਉੱਥੇ ਜਾ ਕੇ ਜਿਹੜਾ ਹੈ ਉਸ ਤੋਂ 48 ਘੰਟੇ ਬਾਅਦ ਈਰਾਨ 'ਤੇ ਹਮਲਾ। ਸੋ ਇਹਦੇ 'ਚ ਸਬਸਟਾਂਸ ਹੈ ਜੋ ਸਾਡੇ ਵੀਰ ਕਹਿ ਰਹੇ ਨੇ। ਇਸ ਤੋਂ ਅਸੀਂ ਐਕਸਪੈਕਟ ਕਰਾਂਗੇ ਕਿ ਦੂਸਰੇ ਵੀ ਜਿਹੜੇ ਥੋੜ੍ਹੇ ਬਹੁਤ ਪੰਜਾਬ 'ਚ ਇਨਵੈਸਟੀਗੇਟਿਵ ਜਰਨਲਿਸਟ ਨੇ, ਜਿਨ੍ਹਾਂ ਦਾ ਬਹੁਤਾ ਜ਼ੋਰ ਲੱਗਾ ਹੁੰਦਾ ਜੀ ਗੁਰਪ੍ਰੀਤ ਘੁੱਗੀ ਨੇ ਕੀ ਕਿਹਾ ਤੇ ਕਿਹਦੇ ਨਾਲ ਉਹਦਾ ਸੰਬੰਧ ਜੁੜਿਆ ਤੇ ਕਿੰਨੇ ਕਰੋੜ ਦਿੱਤੇ, ਉਹਦੇ ਉੱਤੇ ਸਾਰਾ ਜਿਹੜਾ ਐਨ ਸੋਸ਼ਲ ਮੀਡੀਆ ਘਿਰਿਆ ਹੋਇਆ, ਅੱਧੇ ਇੱਧਰ ਨੇ ਉੱਧਰ ਨੇ। ਆਹ ਨੇ ਇਸ਼ੂ ਜਿਨ੍ਹਾਂ ਦੇ ਉੱਤੇ ਕੰਮ ਹੋਣ ਦੀ ਲੋੜ ਹੈ ਜੇ ਕੋਈ ਇਨਵੈਸਟੀਗੇਟਿਵ ਜਰਨਲਿਜ਼ਮ ਨਾਂ ਦੀ ਚੀਜ਼ ਹੈ ਉੱਤੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।